ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜ਼ੀਰਾ ਫੈਕਟਰੀ ਦੇ ਧਰਨੇ ਦੀ। ਉਹ ਹੁਣ ਚੁਕਵਾਉਣ ਦੇ ਲਈ ਸਰਕਾਰ ਨੇ ਤਿਆਰੀ ਕੀਤੀ ਹੈ। ਧਰਨਾ ਮੇਰਾ ਖਿਆਲ ਕਾਫੀ ਮਹੀਨੇ ਲੰਮਾ ਹੋ ਗਿਆ ਜੀ ਹੁਣ। 145 ਦਿਨ ਹੈ ਜੀ, 145ਵਾਂ ਦਿਨ ਸੀਗਾ ਅੱਜ। ਤਾਂ ਖੈਰ ਦੇਖੋ, ਉਹ ਧਰਨਾ ਜਿਹੜਾ ਹੁਣ ਚੁੱਕਿਆ ਜਾਂਦਾ ਕਿ ਨਹੀਂ ਚੁੱਕਿਆ ਜਾਂਦਾ, ਪਰ ਹਾਈ ਕੋਰਟ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ। ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚਲੇ ਗਿਆ ਸੀਗਾ। ਉਕਤ ਫੈਕਟਰੀ ਨੇ ਉਹ ਮਾਮਲਾ ਖੜਿਆ ਸੀ। ਪਹਿਲਾਂ ਇਹਨਾਂ ਨੂੰ 5 ਕਰੋੜ ਫਿਰ 15 ਕਰੋੜ ਰੁਪਈਆ ਜਮ੍ਹਾਂ ਕਰਾਉਣ ਵਾਸਤੇ ਕਿਹਾ ਗਿਆ, ਕਿਉਂਕਿ ਫੈਕਟਰੀ ਦਾ ਤਰਕ ਇਹ ਸੀਗਾ ਕਿ ਸਾਡੇ ਕੰਮਕਾਰ ਤਾਂ ਰੁਕੇ ਪਏ ਨੇ ਬਈ, ਸਾਡਾ ਰਸਤਾ ਬਲੌਕ ਹੈ ਜੀ ਜੀ, ਲੋਨ ਸਾਡਾ ਚੁੱਕਿਆ ਹੋਇਆ, ਉਹਦੀ ਕਿਸ਼ਤ 2 ਕਰੋੜ ਰੁਪਈਆ ਜਾਂਦੀ ਹੈ, ਬਾਕੀ ਤਨਖਾਹਾਂ ਦੇ ਖਰਚੇ, ਅਸੀਂ ਜਾਈਏ ਤੇ ਜਾਈਏ ਕਿੱਧਰ ਬਈ। ਤਾਂ ਫਿਰ ਸਰਕਾਰ ਨੂੰ ਵੀ ਸੇਕ ਲੱਗਿਆ ਕਿ 15 ਕਰੋੜ ਰੁਪਈਆ ਹੁਣ ਜਮ੍ਹਾਂ ਕਰਵਾਉਣਾ ਪਊਗਾ, ਅਵਗਿਆ ਵੀ ਨਹੀਂ ਨਾ ਕੀਤੀ ਜਾ ਸਕਦੀ। ਸੋ ਹਾਈ ਕੋਰਟ ਨੇ ਇਹ ਵੀ ਆਰਡਰ ਕੀਤਾ ਸੀਗਾ ਕਿ ਤੁਸੀਂ ਬਈ ਇਸ ਫੈਕਟਰੀ ਤੋਂ ਕੁਝ ਉਹਨਾਂ ਨੇ ਦੂਰੀ ਤੈਅ ਕੀਤੀ ਸੀ ਕਿ ਤੈਅ ਦੂਰੀ ਤੇ ਜਾ ਕੇ ਧਰਨਾ ਲਾ ਲਓ, ਜਿਹੜਾ ਤੁਹਾਡਾ ਰਾਈਟ ਟੂ ਪ੍ਰੋਟੈਸਟ ਆ ਉਹ ਬਰਕਰਾਰ ਹੈ, ਉਹ ਨਹੀਂ ਕੋਈ ਤੁਹਾਡਾ ਹੋ ਸਕਦਾ। ਜੀ ਜੀ, ਹੁਣ ਇਹਨਾਂ ਦਾ ਜਿਹੜਾ ਤਰਕ ਸੀਗਾ ਉਹ ਇਹ ਸੀਗਾ ਧਰਨਾਕਾਰੀਆਂ ਦਾ ਕਿ ਜੇ ਅਸੀਂ ਪਿੱਛੇ ਹੀ ਹਟ ਗਏ, ਫਰਜ਼ ਕਰੋ 30 ਮੀਟਰ ਜਾਂ ਕੋਈ 100 ਮੀਟਰ, ਤਾਂ ਫਿਰ ਉਹਨਾਂ ਦਾ ਕੰਮ ਕਰ, ਉਹਨਾਂ ਦਾ ਲਾਂਘਾ ਚੱਲ ਪਿਆ ਤੇ ਫਿਰ ਤੇ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ, ਅਸੀਂ ਭਾਵੇਂ ਉੱਥੇ ਸਦੀਆਂ ਬੈਠੇ ਰਹੀਏ, ਸਾਡਾ ਕੀ ਆ। ਤੇ ਅਸੀਂ ਵੀ ਕਹਿ ਛੱਡਾਂਗੇ ਸਾਡਾ ਕੀ, ਆਪਾਂ ਤੇ ਦਿਨ ਕੱਟੀ ਜਾਂਦੇ ਆ। ਜੀ ਜੀ, ਉਹ ਇਸ ਕਰਕੇ ਉਹਨਾਂ ਦੀਆਂ ਆਪਣੀਆਂ ਦਲੀਲਾਂ ਤੇ ਜਿਹੜੇ ਫੈਕਟਰੀ ਵਾਲੇ ਆ ਉਹਨਾਂ ਦਾ ਆਪਣਾ ਰੋਣਾ, ਉਹ ਜਾ ਕੇ ਉੱਥੇ ਰੋ ਰਹੇ ਆ ਕਿ ਬਈ ਸਾਡਾ ਨੁਕਸਾਨ ਹੋ ਰਿਹਾ ਜੀ। ਹੁਣ ਇਧਰੋਂ ਫਸ ਗਈ ਫਿਰ ਸਰਕਾਰ ਵਿੱਚ ਵਿਚਾਲੇ, ਸਰਕਾਰ ਫਸ ਗਈ। ਤਾਂ ਹੁਣ ਕਿਉਂਕਿ ਸੁਪਰੀਮ ਕੋਰਟ ਹੋਵੇ ਜਾਂ ਹਾਈ ਕੋਰਟ ਹੋਵੇ, ਜਦੋਂ ਸਰਕਾਰ ਨੂੰ ਦੁਬਾਰਾ ਜਾ ਕੇ ਦਾਖਲ ਕਰਨਾ ਪੈਂਦਾ ਨਾ ਜਵਾਬ, ਉਦੋਂ ਬਣ ਜਾਂਦਾ ਹੈ ਅਵਗਿਆ ਦਾ ਮਾਮਲਾ। ਕੰਟੈਂਪਟ ਆਫ ਕੋਰਟ ਬਹੁਤ ਭੈੜੀ ਹੈ ਜੀ ਜੀ, ਅਵਗਿਆ ਦਾ ਮਾਮਲਾ। ਤਾਂ ਸਰਕਾਰ ਵਿਚਲਾ ਰਸਤਾ ਕੱਢਣ ਦੀ ਥਾਂ ਤੇ ਹੁਣ ਇਹਨਾਂ ਨੇ ਸਿੱਧਾ ਆਡਾ ਹੀ ਵੱਢਣ ਦਾ ਮਨ ਬਣਾ ਲਿਆ ਵਾ। ਤੇ ਮੈਂ ਹੁਣੇ ਫਿਰੋਜ਼ਪੁਰ ਦੀ ਡੀਸੀ ਹੈ ਜਿਹੜੀ ਬੀਬੀ, ਉਹਨੂੰ ਵੀ ਸੁਣ ਰਿਹਾ ਸੀ, ਤਾਂ ਉਹਨਾਂ ਨੇ ਵੀ ਤਕਰੀਬਨ ਚੇਤਾਵਨੀ ਜੀ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਬਈ ਤੁਸੀਂ ਆਪਣਾ ਧਰਨਾ ਜਿਹੜਾ ਉਹ ਹਟਵਾ ਕਰ ਲਓ, ਤਾਂ ਕਿ ਸਾਨੂੰ ਕਿਸੇ ਤੇ ਬਲ ਪ੍ਰਯੋਗ ਨਾ ਕਰਨਾ ਪਵੇ। ਇਹ ਜਿਹੜੇ ਸ਼ਬਦ ਹੁੰਦੇ ਨੇ ਅਫਸਰਾਂ ਦੇ, ਸ਼ਬਦ ਸੰਕੇਤਕ ਹੁੰਦੇ ਨੇ, ਮਤਲਬ ਕਿ ਤਿਆਰੀ ਹੈ, ਕਿਉਂਕਿ ਡਿਊਟੀ ਲੱਗ ਗਈ। ਬਹੁਤ ਸਾਰੀਆਂ ਮੈਡੀਕਲ ਟੀਮਾਂ, ਐਂਬੂਲੈਂਸ ਵਗੈਰਾ ਵਗੈਰਾ, ਉਹ ਸਾਰੀਆਂ ਡਿਊਟੀਆਂ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਸ਼ਾਇਦ ਉਹ ਤਿਆਰੀ ਕਰਕੇ ਸਰਕਾਰ ਵਾਲੇ ਬੈਠੇ ਆ ਕਿ ਜਲਦੀ ਤੋਂ ਜਲਦੀ ਇਹ ਧਰਨਾ ਜਿਹੜਾ ਚੁਕਵਾ ਦਿੱਤਾ ਜਾਵੇ। ਹਾਲਾਂਕਿ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਧਰਨੇ ਦੇ ਕੁਝ ਅਗਵਾਨੂ ਜਿਹੜੇ ਆ ਉਹ ਸੈਟਿੰਗ ਕਰਕੇ, ਜਿਵੇਂ ਆਮ ਹੀ ਗੱਲ ਜੀ ਚੱਲਦੀ ਹੁੰਦੀ ਹੈ, ਤੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਤੁਸੀਂ 4 ਧੱਕੇ ਮਾਰੋ, ਅਸੀਂ ਉੱਠ ਜਾਵਾਂਗੇ। ਪਰ ਇਹ ਕੋਈ ਠੋਸ ਮਤਲਬ ਕਿ ਹੈ ਨਹੀਂ ਇਸ ਹੱਕ ਦੇ ਵਿੱਚ ਦਲੀਲ ਕਿ ਸ਼ਾਇਦ ਐਸਾ ਹੀ ਹੋਇਆ ਹੋਵੇਗਾ। ਤਾਂ ਚਰਚਾਵਾਂ ਤੁਹਾਨੂੰ ਪਤਾ ਕਈ ਵਾਰ ਮੋਰਚਿਆਂ ਨੂੰ ਤਾਰੋ ਪੀਡੋ ਕਰਨ ਵਾਸਤੇ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਜਾਂ ਆਮ ਇੱਧਰ ਉੱਧਰ ਗੱਲਾਂ ਚੱਲ ਪੈਂਦੀਆਂ ਨੇ। ਪਰ ਮੇਨ ਗੱਲ ਤਾਂ ਜਿਹੜੀ ਹੈ ਸਰਕਾਰ ਦੇ ਪੱਖ ਦੀ ਹੈ। ਸਰਕਾਰ ਦੇ ਪੱਖ ਦੀ ਗੱਲ ਤਾਂ ਇਹ ਹੈ ਕਿ ਬਈ ਤੁਸੀਂ ਦੇਖੋ, ਹੁਣ ਜਦੋਂ ਇਹ ਬਲ ਪ੍ਰਯੋਗ ਕਰੋਗੇ ਜਾਂ ਕੋਰਟ ਦੀ ਤੁਸੀਂ ਮੰਨ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣੇ ਲੋਕਾਂ ਦੀ ਮੰਨਣੀ ਚਾਹੀਦੀ ਹੈ ਨਾ। ਜੀ ਜੀ, ਪਹਿਲਾਂ ਹੀ ਮੰਨ ਲੈਂਦੇ ਲੋਕਾਂ ਦੀ ਕਿ ਉੱਥੇ ਸਮੱਸਿਆ ਕੀ ਆ। ਤੁਸੀਂ ਉਹਨਾਂ ਨੂੰ ਟੇਬਲ ਤੇ ਬਿਠਾਉਂਦੇ, ਮੁੱਖ ਮੰਤਰੀ ਸਾਹਿਬ ਆਪਣਾ ਕੋਈ ਵਫਦ ਘੱਲਦੇ, ਹਰੇਕ ਥਾਂ ਤੇ ਮੁੱਖ ਮੰਤਰੀ ਤੇ ਜਾ ਨਹੀਂ ਸਕਦੇ, ਜੀ ਜੀ, ਤਾਂ ਉਹਨਾਂ ਦੀ ਸੰਤੁਸ਼ਟੀ ਕਰਾ ਦਿਓ। ਮਸਲਾ 40 ਪਿੰਡਾਂ ਦਾ ਹੈ, ਠੀਕ ਹੈ। ਇੱਕ ਫੈਕਟਰੀ ਉਹ ਵੀ ਸਾਡੇ ਵਾਸਤੇ ਜ਼ਰੂਰੀ ਹੈ, ਫੈਕਟਰੀਆਂ ਵੀ ਲੱਗਣ ਤੇ ਤਰੱਕੀ ਕਰਨ, ਦੁਆ ਕਰਦੇ ਹਾਂ ਅਸੀਂ। ਪਰ ਰੌਲਾ ਇਹ ਆ ਕਿ 40 ਪਿੰਡਾਂ ਦੀ ਵਸੋਂ ਵੀ ਤੇ ਅਸੀਂ ਐਵੇਂ ਨਹੀਂ ਨਾ ਸੁੱਟ ਸਕਦੇ। ਜੇ ਉਹਨਾਂ ਦੇ ਕੁਛ ਧੁੜਕੂ ਨੇ ਜਾਂ ਉਹਨਾਂ ਦੇ ਝੋਰੇ ਨੇ, ਫਿਕਰਮੰਦੀਆਂ ਨੇ, ਅਸੀਂ ਉਹਨਾਂ ਦਾ ਨਿਵਾਰਨ ਕਰੀਏ, ਸੰਤੁਸ਼ਟੀ ਕਰਾਈਏ। ਉਹ ਕਹਿੰਦੇ ਵੀ ਅਸੀਂ ਕੁਛ ਨਹੀਂ ਜਾਣਦੇ। ਤੁਸੀਂ ਏਦਾਂ ਕਰੋ, ਫੈਕਟਰੀ ਦੇ ਮਾਲਕਾਂ ਨੂੰ ਕਹਿ ਦਿਓ ਕਿ ਸਾਡੇ ਘਰੇ ਸਾਡੇ ਖਰਚੇ ਤੇ ਇੱਥੇ ਆ ਕੇ ਰਹਿ ਲਓ, ਜੀ ਜੀ, ਤੇ ਮਹੀਨਾ ਇੱਕ ਤੁਸੀਂ ਪਾਣੀ ਆਈਓ ਪੀਣਾ ਜਿਹੜਾ ਅਸੀਂ ਪੀਂਦੇ, ਬਸ ਗੱਲ ਖਤਮ ਹੈ। ਅਸੀਂ ਧਰਨਾ ਚੁੱਕ ਲੈਂਦੇ, ਗੱਲ ਕੀ ਹੈ। ਉਹ ਕਹਿੰਦੇ ਕਿ ਸਾਡੇ ਬੋਰ ਚੱਲਦੇ ਆ ਤੇ ਥੱਲੇ ਇਸ ਤਰ੍ਹਾਂ ਨਿਕਲਦਾ ਜਿਵੇਂ ਲਾਨ ਨਿਕਲਦੀ ਹੁੰਦੀ, ਅਸੀਂ ਜਾਈਏ ਤੇ ਜਾਈਏ। ਹਾਂ ਜੀ ਜੀ, तो ये समस्या जिहड़ी है हुण इन्हां तो हल नहीं होई। ये मतलब कि इस पासे नहीं वध सके कि दोनों धिरां नूं सुन के दोनों धिरां नूं संतुष्ट करके ते मुका दिंदे। हुण जदों ऐसा माहौल बनिया ते इसे दरम्यान ये भी खबर आ रही है
ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਚੀਫ ਸੈਕਟਰੀ ਨੂੰ ਤਲਬ ਕੀਤਾ ਹੈ। ਹਾਲਾਂਕਿ ਜੀ। ਹੁਣ ਪਤਾ ਨਹੀਂ ਲੱਗ ਸਕਿਆ ਕਿ ਬਈ ਇਹਨਾਂ ਨੇ ਇਸੇ ਮੁੱਦੇ ਤੇ ਕੀਤਾ ਹੈ ਜਾਂ ਕੋਈ ਹੋਰ ਮੁੱਦਾ ਹੈ, ਕਿਉਂਕਿ ਇਹ ਮੁੱਦਾ ਵੀ ਐਨਜੀਟੀ ਕੋਲ ਹੈ ਨਾ। ਸੋ ਇਹ ਜੀ। ਦੇਖਣਾ ਹੋਏਗਾ ਕਿ ਕੀ ਅੱਜ ਰਾਤ ਨੂੰ ਕੋਈ ਲਾਠੀ ਚਾਰਜ ਜਾਂ ਕੋਈ ਜ਼ੋਰ ਜ਼ਬਰਦਸਤੀ ਕਰਦੇ ਨੇ, ਜਾਂ ਫਿਰ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਨੇ ਸਾਰੀਆਂ ਗੱਲਾਂ, ਜੀ। ਉਹਨਾਂ ਚੀਜ਼ਾਂ ਤੋਂ ਡਰ ਕੇ ਫਿਰ ਪਿਛਾਂਹ ਹਟ ਜਾਣਗੇ। ਜੀ।